ਸਾਕ ਮਿਲਦਿਆਂ ਦੇ ਤੇ ਖੂਹ ਵਗਦਿਆਂ ਦੇ। ਸਿਆਣੇ ਆਂਦੇ ਹੁੰਦੇ ਸਨ ਵੀ ਸੱਜਣ ਤੇ ਬੰਦੂਕ ਹਮੇਸ਼ਾ ਚੈੱਕ ਕਰਦਿਆਂ ਰਹਿਣਾ ਚਾਹੀਦਾ ਹੈ। ਉਹ ਨਾ ਹੋਵੇ ਔਖਾ ਵੇਲਾ ਆਵੇ ਤੇ ਸੱਜਣ ਵੀ ਕੰਡ ਕਰ ਜੇ ਤੇ ਬੰਦੂਕ ਵੀ ਨਾ ਚੱਲੇ। ਇਸੇ ਤਰ੍ਹਾਂ ਕੋ ਮਾਈ ਸੀ ਵਡੇਰੀ ਤੇ ਉਹਨੂੰ ਕਿਸੇ ਨੇ ਆਖਿਆ ਵੀ ਤੇਰੀ ਭੈਣ ਦੀ ਕੁੜੀ ਬਿਮਾਰ ਹੋ ਗਈ ਹੈ ਤੇ ਆਖਰੀ ਵੇਲੇ ਤੇ ਵੇ। ਮਾਈ ਨੇ ਸਪੀਟ ਮਾਰੀ, ਦਿਨ ਡੁੱਬਣ ਦਾ ਵੇਲਾ ਸੀ ਤੇ ਨੱਸ ਗਈ ਪਤਾ ਲੈਣ ਵਾਸਤੇ। ਜਦੋਂ ਉੱਥੇ ਗਈ ਤੇ ਵਿਹੜੇ ਵੜਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਰੱਬਾ ਮੈਨੂੰ ਚੁੱਕ ਲਾ, ਮੈਂ ਤੇ ਖਾ ਪੀ ਲਿਆ, ਧੀ ਸਾਡੀ ਨੇ ਅਜੇ ਕੁਝ ਵੀ ਖਾਦਾ ਪੀਤਾ ਨਹੀਂ, ਇਹਦੀ ਕੋਈ ਉਮਰ ਨਿਆਣੀ ਹੈ, ਹਜੇ ਕੋਈ ਉਮਰ ਸਿਆਣੀ ਨਹੀਂ ਹੋਈ, ਰੱਬਾ ਇਹਨੂੰ ਬੁਲਾ ਦੇ ਤੇ ਮੈਨੂੰ ਚੁੱਕ ਲੈ। ਰੋਣਾ ਪਿੱਟਣਾ ਸ਼ੁਰੂ ਕਰਦਾ, ਵੈਣ ਪਾਉਣ ਲੱਗ ਪਈ। ਘਰਦਿਆਂ ਨੂੰ ਆਪਣੀ ਧੀ ਬਿਮਾਰ ਦੀ ਭੁੱਲ ਗਈ ਤੇ ਮਾਸੀ ਨੂੰ ਚੁੱਪ ਕਰਾਉਣ ਦੀ ਪੈ ਗਈ। ਉਹਨਾਂ ਫੜ ਤੜ ਕੇ ਔਖੀ ਸੌਖੀ ਮਾਸੀ ਚੁੱਪ ਕਰਾ ਕੇ, ਭਾਈ ਸ਼ਾਮ ਦਾ ਵੇਲਾ ਸੀ, ਉਹਨਾਂ ਕਿਹਾ ਮਾਸੀ ਇੱਥੇ ਹੀ ਰਹਿ, ਨਾ ਜਾਈ, ਸੌਂ ਜਾ, ਸਰਦੀ ਦੀਆਂ ਰਾਤਾਂ ਨੇ, ਦਿਨ ਡੁੱਬ ਗਿਆ। ਮਾਈ ਉੱਥੇ ਸੌਂ ਗਈ ਤੇ ਉਹਨਾਂ ਦਾ ਰਾਤ ਨੂੰ ਕੱਟਾ ਖੁੱਲ ਗਿਆ। ਕੱਟਾ ਖੁੱਲਿਆ, ਬਾਹਰ ਕੁੱਜਾ ਪਿਆ ਸੀ, ਉਹਨੇ ਕੁੱਜੇ ਦੇ ਵਿੱਚ ਸਿਰ ਅੜਾ ਲਿਆ ਤੇ ਕੱਟਾ ਜਿਹੜਾ ਅੜਿੰਗਣ ਲੱਗ ਪਿਆ। ਉਹ ਅੜਿੰਗੇ ਦੇ ਕੁੱਜੇ ਦੇ ਵਿੱਚ ਸਿਰ ਫਸਣ ਦੀ ਵਜ੍ਹਾ ਤੋਂ ਆਵਾਜ਼ ਬੜੀ ਅਜੀਬ ਜਿਹੀ ਨਿਕਲੇ। ਉਹ ਮਾਈ ਦੇ ਜਾ ਕੇ ਬੂਹੇ ਦੇ ਵਿੱਚ ਵੱਜਿਆ ਤੇ ਮਾਈ ਡਰ ਗਈ। ਉਹਨੇ ਆਖਿਆ ਦਿਨੇ ਮੈਂ ਆਖਿਆ ਸੀ ਰੱਬਾ ਮੈਨੂੰ ਚੁੱਕ ਲੈ, ਕਿਤੇ ਫਰਿਸ਼ਤਾ ਤੇ ਨਹੀਂ ਆ ਗਿਆ ਮੇਰੀ ਜਾਨ ਕੱਢਣ ਵਾਸਤੇ। ਮਾਈ ਡਰ ਗਈ, ਡਰ ਕੇ ਆਂਦੀ ਫਰਿਸ਼ਤਿਆਂ ਨਾਲ ਜਿਹੜੀ ਕੁੜੀ ਬਿਮਾਰ ਏ ਉਹ ਨਾਲ ਦੇ ਕਮਰੇ ਦੇ ਵਿੱਚ ਸੁੱਤੀ ਏ। ਮਾਈ ਨੂੰ ਆਪਣੀ ਪੈ ਗਈ, ਉਸ ਵੇਲੇ ਆਪਣੇ ਕੀਤੇ ਤੋਂ ਫਿਰ ਗਈ। ਇਸੇ ਤਰ੍ਹਾਂ ਜਿਹੜੇ ਤੁਹਾਡੇ ਸੱਜਣ ਬੇਲੀ ਨੇ ਔਖੇ ਵੇਲੇ ਫਿਰ ਜਾਂਦੇ ਨੇ, ਇਸ ਤੋਂ ਕਰਕੇ ਇਹਨਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ। ਜਦੋਂ ਵੀ ਬੰਦੇ ਤੇ ਔਖਾ ਵੇਲਾ, ਸਭ ਤੋਂ ਪਹਿਲਾਂ ਉਹਨੂੰ ਪਛਾਣ ਵਾਲੇ ਉਹਦੇ ਮੁਨਾਫਕ ਸੱਜਣ ਤੇ ਮੁਨਾਫਕ ਰਿਸ਼ਤੇਦਾਰ ਹੁੰਦੇ ਨੇ। ਇਸ ਤਰ੍ਹਾਂ ਤੁਹਾਡੇ ਇਰਦ ਗਿਰਦ ਜਾਂ ਹਰ ਰੋਜ਼ ਤੁਹਾਨੂੰ ਮਿਲਦੇ ਨੇ, ਤੁਹਾਡੇ ਅੱਗੇ ਪਿੱਛੇ ਫਿਰਦੇ ਨੇ, ਹਰ ਕੋਈ ਤੁਹਾਡੇ ਨਾਲ ਮੁਖਲਸ ਨਹੀਂ ਹੋ ਸਕਦਾ। ਇਹਨਾਂ ਵਿੱਚ ਅੱਜ ਦੇ ਦੌਰ ਦੇ ਵਿੱਚ 90% ਮੁਨਾਫਕ ਨੇ, ਜਿਹੜੇ ਤੁਹਾਡੇ ਦੁੱਖ ਤੁਹਾਡੇ ਕੋਲ ਬਹਿ ਕੇ ਸੁਣਨਗੇ, ਬਾਅਦ ਚ ਜਾ ਕੇ ਤੁਹਾਡੇ ਰਿਸ਼ਤੇਦਾਰਾਂ ਸੱਜਣਾ ਬੇਲੀਆਂ ਜਾਂ ਦੁਸ਼ਮਣਾਂ ਨੂੰ ਮਜ਼ਾਕ ਕਰ ਕਰਕੇ ਦੱਸਣ ਦੇ। ਇਸ ਤੋਂ ਕਰਕੇ ਮੈਂ ਨਾ ਐਵੇਂ ਦੇ ਮੁਨਾਫਕਾਂ ਤੋਂ ਬਚੋ, ਖਾਲਸ 2-4 ਸੱਜਣ ਰੱਖੋ ਜਿਹੜੇ ਔਖੇ ਵੇਲੇ ਤੁਹਾਡੇ ਕੰਮ ਆਉਣ। ਬਾਕੀ ਮੇਰੀ ਦੁਆ ਹੈ ਹਮੇਸ਼ਾ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।